व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਜੀਤ ਸਿੰਘ ਆਲੋਵਾਟ ਨਾਲ ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ ਭੈਣ ਜੀ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ, ਜਿਵੇਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਪੁੱਤਰੀ ਡਾਕਟਰ ਗੁਰਦੀਪ ਕੌਰ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਹੈ ਕਿ ਨਾ ਹੀ ਜੂਨ 84 ਦੇ ਘੱਲੂਘਾਰੇ ਸੰਬੰਧੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਦੱਸਿਆ ਅਤੇ ਨਾ ਹੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੌਰਾਨ ਉਹਨਾਂ ਦੀ ਗੱਲ ਕਿਸੇ ਨੇ ਮੰਨੀ। ਇੱਥੋਂ ਤੱਕ ਕਿ ਉਹਨਾਂ ਦੀ ਫੋਨ ਲਾਈਨ ਵੀ ਕੱਢ ਦਿੱਤਾ ਗਿਆ ਸੀ। ਇਹਨਾਂ ਘੱਲੂਘਾਰਿਆਂ ਦੌਰਾਨ ਗਿਆਨੀ ਜੈਲ ਸਿੰਘ ਦੇ ਰੋਲ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਭੈਣ ਜੀ, ਇਹ ਚਲੋ ਹੁਣ ਉਹਨਾਂ ਦੀ ਜ਼ਮੀਰ ਜਾਤੀ ਹੈ ਜਾਂ ਗਿਆਨੀ ਜੈਲ ਸਿੰਘ ਦੇ ਮੌਤ ਦੇ ਮਗਰੋਂ, ਪਰ ਇੱਕ ਗੱਲ ਸਾਫ਼ ਹੈਗੀ ਆ ਵੀ ਜਦੋਂ ਗਿਆਨੀ ਜੈਲ ਸਿੰਘ ਮੌਜੂਦਾ ਉਦੋਂ ਰਾਸ਼ਟਰਪਤੀ ਸੀਗੇ, ਹਾਂਜੀ, ਤੇ ਉਹਨਾਂ ਦਾ ਜਿਹੜਾ PA ਸੀਗਾ ਸੰਤ ਰਾਮ ਸਿੰਘਲਾ ਸੀਗਾ ਜੀ, ਤੇ ਉਹਦੀ ਬਕਾਇਦਾ ਤੌਰ ਤੇ ਡਿਊਟੀ ਲੱਗੀ ਹੋਈ ਸੀਗੀ ਇਹ ਇੰਡੀਅਨ ਗਵਰਨਮੈਂਟ ਵੱਲੋਂ ਵੀ ਇਹਨੂੰ ਕਿਸੇ ਨੂੰ ਮਿਲ ਨਹੀਂ ਦੇਣਾ, ਹਾਂਜੀ, ਔਰ ਨਾ ਕੋਈ ਫੋਨ ਸੁਣਨ ਦੇਣਾ, ਹਾਂਜੀ। ਤੇ ਇਹਦੇ ਨਾਲ ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਹਰਬੰਸ ਸਿੰਘ ਬਡਰੋਖਾ, ਇਹ ਦੋਨੇ ਹੀ ਫੌਜੀ ਵਰਦੀ ਪਾ ਕੇ ਦੋਨੇ ਆਪਣੀ ਆਪਣੀ ਜੰਗ ਦੇ ਹੀਰੋ ਸੀਗੇ ਜੀ। ਇਹ ਉਹਨਾਂ ਦਿਨਾਂ ਦੇ ਵਿੱਚ ਮਿਲਣ ਵਾਸਤੇ ਗਏ ਸੀ ਵੀ ਸਿੱਖਾਂ ਲਈ ਕੁਛ ਕਰੋ, ਹਾਂਜੀ, ਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ, ਉੱਥੇ ਲੋਕਾਂ ਨੂੰ, ਬੱਚਿਆਂ ਨੂੰ ਮਾਰਿਆ ਜਾ ਰਿਹਾ, ਵੀ ਕੁਛ ਨਾ ਕੁਛ ਕੀਤਾ ਜਾਏ ਜੀ। ਤੇ ਉਦੋਂ ਸੰਬੰਧ ਚ ਉਹਨਾਂ ਨੂੰ ਮਿਲ ਨਹੀਂ ਦਿੱਤਾ ਸੰਤ ਰਾਮ ਸਿੰਘਲੇ ਨੇ, ਤਾਂ ਇੱਕ ਉਦੋਂ ਕੈਦ ਕੀਤਾ ਹੋਇਆ ਸੀਗਾ, ਅਸੀਂ ਇਹ ਕਹਿ ਸਕਦੇ ਵੀ ਹਾਊਸ ਅਰੈਸਟ ਕੀਤਾ ਹੋਇਆ ਸੀਗਾ ਰਾਸ਼ਟਰਪਤੀ ਨੂੰ, ਹਾਂਜੀ, ਤੇ ਨਾ ਟੈਲੀਫੋਨ ਕਿਸੇ ਨੂੰ ਸੁਣ ਸਕਦਾ ਸੀ ਉਹਨਾਂ ਦਾ, ਨਾ ਕੋਈ ਸੁਣਦਾ ਸੀ, ਤੇ ਨਾ ਹੀ ਉਹਨਾਂ ਕੋਲ ਕੋਈ ਟੈਲੀਫੋਨ ਜਾਂਦਾ ਜੀ। ਇਹ ਗਿਆਨੀ ਜੈਲ ਸਿੰਘ ਨੂੰ ਜਦੋਂ ਉਸ ਹਾਊਸ ਅਰੈਸਟ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਾਂ ਸਿਸਟਮ ਦੇ ਨਾਲ ਜੋੜਿਆ ਗਿਆ, ਤਾਂ ਉਹਨੂੰ ਆਪ ਸੋਚਣਾ ਚਾਹੀਦਾ ਸੀ ਜੀ ਵੀ ਇਹ ਬੇਇਨਸਾਫੀ ਦੇ ਖਿਲਾਫ ਉਹ ਬਾਹਰ ਚਲਾਉਂਦੇ ਨੇ, ਹਾਂਜੀ, ਤੇ ਆਪਣੀ ਕੌਮ ਦੇ ਨਾਲ ਮਾੜੀ ਮੋਟੀ ਵਫਾਦਾਰੀ ਕਰਦੇ ਔਰ ਗੁਰੂ ਘਰ ਨਾਲ ਕਰਦੇ ਜੀ। ਰਾਤੇ ਲੋਕਾਂ ਦੇ ਜਿਹੜਾ ਕਤਲੇਆਮ ਹੋਇਆ ਤੇ ਉਹਨਾਂ ਨੂੰ ਕੁਝ ਬੋਲਣਾ ਚਾਹੀਦਾ ਜੀ। ਇੱਕ ਗੱਲ ਤਾਂ ਸਾਫ਼ ਹੈ ਨਾ ਵੀ ਇਹ ਬੜੇ ਤਰੀਕੇ ਦੇ ਨਾਲ ਇੰਡੀਅਨ ਗਵਰਨਮੈਂਟ ਨੇ ਦੂਜੀਆਂ ਗਵਰਨਮੈਂਟਾਂ ਤੋਂ ਨਾਲ ਸਪੋਰਟ ਲੈ ਕੇ ਸਿੱਖ ਕੌਮ ਨੂੰ ਕਿਵੇਂ ਮਾਰਿਆ ਜੀ। ਬਿਲਕੁਲ ਜੀ। ਤੇ ਇਹਦੇ ਲਈ ਸਿੱਖਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ, ਹਾਂਜੀ, ਕਿ ਪਹਿਲਾਂ ਇਹ ਤੀਜਾ ਘੱਲੂਘਾਰਾ ਜਿਹੜੀ ਕੌਮ ਮੰਨ ਰਹੀ ਹੈ, ਤੇ ਕੌਮ ਦੇ ਘੱਲੂਘਾਰੇ ਦੇ ਮਗਰੋਂ ਜਿਵੇਂ ਵੱਡਾ ਘੱਲੂਘਾਰਾ ਸੀ ਕੁੱਪਹੀੜੇ ਦਾ ਮੰਨਦੇ ਆ, ਉਹਦੇ ਵਿੱਚੋਂ ਹੀ ਕੌਮ ਅਵੇਅਰ ਹੋਈ ਜੀ, ਔਰ ਉਹਦੇ ਵਿੱਚੋਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੈਦਾ ਹੋਇਆ, ਜਿਹੜਾ ਸਿੱਖਾਂ ਨੇ ਫਿਰ 40 ਸਾਲ ਰਾਜ ਕੀਤਾ, ਹਾਂਜੀ। ਤੇ ਹੁਣ ਸਿੱਖਾਂ ਦੇ ਰਾਜ ਤੋਂ ਬਿਨਾਂ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਜੀ। ਤੇ ਸਿੱਖ ਨੂੰ ਅਵੇਅਰ ਹੋਣਾ ਚਾਹੀਦਾ ਵੀ ਇਹ ਘੱਲੂਘਾਰਾ ਜਿਹੜਾ ਸਾਡੇ ਗੁਰੂ ਘਰਾਂ ਤੇ ਹੋਇਆ, ਔਰ ਸਿੱਖਾਂ ਦੇ ਬੱਚੇ ਬੱਚੀਆਂ ਬਜ਼ੁਰਗ ਮਾਰੇ ਗਏ, ਅਜੇ ਤੱਕ ਇਨਸਾਫ ਨਹੀਂ ਮਿਲਿਆ, 30 ਸਾਲ ਹੋ ਗਏ ਨੇ, ਬਿਲਕੁਲ। ਤੇ ਹੁਣ ਹੌਲੀ ਹੌਲੀ ਕਰਕੇ ਗੱਲਾਂ ਨੇ ਜਿਹੜੀਆਂ ਬਾਹਰ ਆ ਰਹੀਆਂ, ਹਾਂਜੀ, ਤੇ ਸਿੱਖਾਂ ਨੂੰ ਅਵੇਅਰ ਹੋਣਾ ਚਾਹੀਦਾ ਜੀ। ਬਿਲਕੁਲ ਬਿਲकुल ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਸਿੱਖ ਮੁੱਦਿਆਂ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਜਿਵੇਂ ਨੂਰ ਮਹਿਲ ਜਲੰਧਰ ਵਿੱਚ ਆਸ਼ੂਤੋਸ਼ ਦੀ ਮੌਤ ਨੂੰ ਲੈ ਕੇ ਅਜੇ ਵੀ ਭੰਬਲ ਭੁੱਸਾ ਬਣਿਆ ਹੋਇਆ ਹੈ। ਆਸ਼ੂਤੋਸ਼ ਹੋਏ ਜਾਂ ਸੌਦਾ ਸਾਧ, ਬਾਦਲ ਸਰਕਾਰ ਕਿਉਂ ਇਹਨਾਂ ਦੀ ਪਿੱਠ ਪੂਰਦੀ ਹੈ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਤੁਸੀਂ ਦੇਖੋ ਨਾ ਜੀ, ਇਹ ਕਿੰਨੇ ਦਿਨਾਂ ਤੋਂ ਇਹ ਮੈਂ ਸਮਝਦਾ ਵੀ ਇਹ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਿਹੜਾ ਰੋਲ ਹੈ ਜੀ, ਜਦੋਂ ਕਿ ਬੰਦਾ ਮਰ ਚੁੱਕਿਆ ਤੇ ਉਹਦੇ ਜਿਹੜੇ ਪੂਰੇ ਸੇਵਾਦਾਰ ਨੇ, ਇਹਦਾ ਕੁਛ ਬਿਆਨ ਹੈ ਉਹ ਡਾਕਟਰ ਨੇ ਡਿਕਲੇਅਰ ਕਰਤਾ, ਉਹ 0 ਮਿੰਟਸ ਦੇ ਵਿੱਚ ਫ੍ਰੀਜ਼ਿੰਗ ਦੇ ਵਿੱਚ ਉਹਨੂੰ ਕੀਤਾ ਹੋਇਆ ਹੈ ਉਹਦੀ ਡੈਡ ਬੋਡੀ ਨੂੰ ਜੀ। ਤੇ ਪਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਕਿੰਨੀ ਮੂਰਖਤਾ ਫੈਲਾਈ ਜਾ ਰਹੀ ਹੈ, ਉਹਦੇ ਵਿੱਚ ਸਰਕਾਰ ਵੀ ਜ਼ਿੰਮੇਵਾਰ ਹੈ, ਹਾਂਜੀ। ਇੱਕ ਮਰੇ ਹੋਏ ਬੰਦੇ ਨੂੰ ਉਹਦੇ ਜਿਹੜੇ ਮੂਹਰੇ ਫੌਲਾਰ ਹੈਗੇ ਆ ਉਹ ਕਹਿ ਰਹੇ ਨੇ ਜਿਉਂਦਾ ਸਮਾਧੀ ਦੀਨ ਹੈ, ਤੇ ਲੋਕਾਂ ਦਾ ਧਿਆਨ ਜਿਹੜਾ ਪੰਜਾਬ ਦੇ ਲੋਕਾਂ ਦਾ ਖਿੱਚਿਆ ਜਾ ਰਿਹਾ ਉਧਰ ਨੂੰ ਜੀ। ਇਹਦੇ ਵਿੱਚ ਸਰਕਾਰ ਵੀ ਜ਼ਿੰਮੇਵਾਰ ਹੈ, ਜਦੋਂ ਕਿ ਏਦਾਂ ਦਾ ਜਦੋਂ ਇਹ ਬਦਲ ਨਹੀਂ ਫੈਲੇ ਤਾਂ ਫਿਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਜਿਹੜੀ ਉੱਥੇ ਅਸਲ ਸੱਚਾਈ ਹੈ ਉਹ ਲੋਕਾਂ ਦੇ ਸਾਹਮਣੇ ਨਾ ਉੱਥੇ ਅੰਦਰ ਪ੍ਰੈਸਾਂ ਨੂੰ ਜਾਣ ਦਿੱਤਾ ਜਾ ਰਿਹਾ ਜੀ, ਤੇ ਨਾ ਅੰਦਰ ਹੀ ਕੋਈ ਪੁਲਿਸ ਪ੍ਰਸ਼ਾਸਨ ਦਾ ਬੰਦਾ ਜਾਂਦਾ, ਡੀਸੀ ਤੇ SSP
ਬਾਹਰ ਖੜ ਕੇ ਮੁੜ ਕੇ ਮੁੜੇ ਆਉਂਦੇ ਆ ਜਦੋਂ ਕਿ ਡਾਕਟਰਾਂ ਨੇ ਡਿਕਲੇਅਰ ਕਰਤਾ ਜੀ, ਤੇ ਫਿਰ ਗੱਲ ਕਿਹੜੀ ਰਹਿ ਗਈ? ਤੇ ਜਾਣ ਕੇ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਦੂਜੇ ਪਾਸੇ ਕੀਤਾ ਜਾ ਰਿਹਾ। ਆਲਰੇਡੀ ਉਹਦੀ ਮੌਤ ਹੋ ਚੁੱਕੀ ਆ। ਹਾਂਜੀ। ਤੇ ਇਹ ਜਿਹੜਾ ਮਤਲਬ ਝੂਠ ਲੋਕਾਂ ਦੇ ਵਿੱਚ ਫੈਲਾਇਆ ਜਾ ਰਿਹਾ, ਬਹੁਤ ਮਾੜੀ ਗੱਲ ਆ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਖਬਰਾਂ ਨੇ ਕਿ 6 ਫਰਵਰੀ ਦੀ ਜਥੇਦਾਰਾਂ ਦੀ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾਉਣ ਲਈ ਕਿਸੇ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਨਾ ਜੀ, ਇਹ ਬੜੇ 10 ਸਾਲ ਦੀ ਮਿਹਨਤ ਤੋਂ ਬਾਅਦ ਸਿੱਖਾਂ ਨੂੰ ਇੱਕ ਅਟਰੀ ਹਸਤੀ ਔਰ ਵੱਖਰਾਪਣ ਸੀਗਾ ਜਿਹੜਾ ਕੈਲੰਡਰ ਮਿਲਿਆ। ਹਾਂਜੀ। ਸਾਰੀਆਂ ਕੌਮਾਂ ਦੇ ਆਪਣੇ ਕੈਲੰਡਰ ਹੁੰਦੇ ਆ ਔਰ ਹੈਗੇ ਆ ਜੀ। ਅਕਾਲ ਤਖਤ ਦੇ ਜਥੇਦਾਰਾਂ ਨੂੰ ਜਿਹੜਾ ਮੈਂ ਸਮਝਦਾ ਵੀ ਇਹ ਬਹੁਤ ਮਾੜੀ ਗੱਲ ਕਰ ਰਹੇ ਨੇ। ਇਤਿਹਾਸ ਕਦੇ ਵੀ ਮਾਫ ਨਹੀਂ ਕਰੂਗਾ ਇਹਨਾਂ ਨੂੰ। ਇਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਵੇਂ ਸਪਸ਼ਟੀਕਰਨ ਦੇਣਾ ਪੈ ਰਿਹਾ ਹੈ ਜੀ। ਕੌਮ ਨਾਲ ਕੀਤੀ ਮਾੜੀ ਦਾ ਗਿਆਨੀ ਜੈਲ ਸਿੰਘ ਦੀ ਬੇਟੀ ਨੂੰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਬਾਦਲ ਦੇ ਆਉਣ ਵਾਲੇ ਪਰਿਵਾਰ ਦੀ ਨਸਲਾਂ ਦੇ ਜਿਹੜੀਆਂ ਉਹਨਾਂ ਦੀਆਂ ਨਸਲਾਂ ਨੂੰ ਵੀ ਸਪਸ਼ਟੀਕਰਨ ਦੇਣੇ ਪੈਣਗੇ। ਹਾਂਜੀ। ਵੀ ਇਹ ਬਹੁਤ ਮਾੜੀ ਗੱਲ ਕੀਤੀ ਜਾ ਰਹੀ ਹੈ, ਕੌਮ ਦੇ ਨਾਲ ਧਰੋਹ ਕੀਤਾ ਜਾ ਰਿਹਾ ਹੈ। ਜੀ ਬਿਲਕੁਲ। ਤੇ ਇਸੇ ਕੈਲੰਡਰ ਬਾਰੇ ਬਾਦੋ-ਬਾਦ ਕਿਉਂ, ਜਦੋਂ ਕਿ ਹਿੰਦੂਆਂ ਦਾ ਆਪਣਾ ਕੈਲੰਡਰ ਹੈ, ਸਾਈਆਂ ਦਾ ਆਪਣਾ ਕੈਲੰਡਰ ਆ ਤੇ ਮੁਸਲਮਾਨਾਂ ਦਾ ਆਪਣਾ ਕੈਲੰਡਰ ਹੈ, ਬੋਧੀਆਂ ਦਾ ਆਪਣਾ ਕੈਲੰਡਰ ਆ, ਜੈਨੀਆਂ ਦਾ ਆਪਣਾ ਕੈਲੰਡਰ ਹੈ। ਹਾਂਜੀ। ਸਿੱਖਾਂ ਦੇ ਵਿੱਚ ਇਦਾਂ ਦਾ ਕਿਉਂ ਇਹ ਜਿਹੜਾ ਹੈਗਾ ਵਿਵਾਦ ਖੜਾ ਕੀਤਾ ਜਾ ਰਿਹਾ? ਇਹਦਾ ਰੀਜ਼ਨ ਇਹ ਹੈ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਜ਼ਾਦਾ ਹੈਗੀ ਹੈ, ਅਕਾਲ ਤਖਤ ਸਾਹਿਬ ਦੀ ਜਿਹੜੀ ਹਸਤੀ ਹੈਗੀ ਹੈ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸੱਚਾਈ ਉਭਰੀ ਹੋਈ ਹੈ, ਉਹਨੂੰ ਮਿਟਾਉਣ ਦੀ ਤਰੀਕਾ ਇੱਕ ਹੈ। ਹਾਂਜੀ। ਉਹ ਮੈਂ ਸਮਝਦਾ ਵੀ ਇਹ ਬਹੁਤ ਮਾੜੀ ਗੱਲ ਹੈਗੀ ਹੈ। ਬਿਲਕੁਲ ਏਦਾਂ ਨਹੀਂ ਕਰਨਾ ਚਾਹੀਦਾ। ਪਰ ਬਾਹਰਲਾ ਸਿੱਖਾਂ ਜਿਹੜਾ ਇਸ ਗੱਲ ਤੇ ਬਹੁਤ ਚਿੰਤਤ ਹੈ। ਹਾਂਜੀ। ਇਹ ਕਾਫੀ ਰੋਲ ਹੈ ਜਿਹੜਾ ਕਰ ਸਕਦਾ। ਮੈਂ ਅਮਰੀਕਾ 'ਚ ਬੈਠਾ, ਕੈਨੇਡਾ ਜਾਂ ਯੂਰਪ 'ਚ ਜਿੰਨੇ ਵੀ ਜੀ ਇਹ ਪੜ੍ਹੇ ਲਿਖੇ ਬੱਚੇ ਬੱਚੀਆਂ ਔਰ ਸਿੱਖ ਹੈਗੇ ਆ, ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ। ਹਾਂਜੀ। ਪਰ ਉੱਥੇ ਵੀ ਜਿਹੜੇ ਵੱਖੋ ਵੱਖਰੀਆਂ ਧਿਰਾਂ ਦੇ ਵਿੱਚ, ਚਾਹੇ ਉਹ ਦਲ ਖਾਲਸਾ ਹੋਵੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ, ਪੰਜ ਪ੍ਰਧਾਨੀ ਹੋਵੇ, ਜਾਂ ਹੋਰ ਵੀ ਜਿਹੜੀਆਂ ਸਾਧੂ ਜਥੇਬੰਦੀਆਂ ਨੇ, ਸਾਰਾ ਇੱਕ ਪਲੇਟਫਾਰਮ ਤੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਇਹ ਸਿਸਟਮ ਖੜਾ ਰਹਿ ਸਕੇ। ਪਰ ਮੈਂ ਸਮਝਦਾ ਵੀ ਬਹੁਤ ਵੱਡਾ ਇਹ ਧਰੋਹ ਹੈ ਜਿਹੜਾ ਕੀਤਾ ਜਾ ਰਿਹਾ ਕੌਮ ਦੇ ਨਾਲ। ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਜਵਾਬ ਜਿਹੜਾ ਜ਼ਰੂਰ ਇਹਨਾਂ ਲੋਕਾਂ ਤੋਂ ਮੰਗਣਗੀਆਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੀੜ੍ਹੀ ਤੋਂ ਔਰ ਬਾਦਲ ਦੀ ਪੀੜ੍ਹੀ ਤੋਂ। ਹਾਂਜੀ ਜੀ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਜੂਨ 84 ਦਾ ਘੱਲੂਘਾਰੇ ਦੇ ਵਿੱਚ ਇੰਗਲੈਂਡ ਦੀ ਸਰਕਾਰ ਨੇ ਆਪਣਾ ਰੋਲ ਮੰਨ ਲਿੱਤਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਮੈਂ ਸਮਝਿਆ ਨਹੀਂ ਪੈਂਦੀ ਕੀ ਕਿਹਾ ਤੁਸੀਂ। ਹੈਲੋ ਹਾਂਜੀ ਹਾਂਜੀ ਵੀਰ ਜੀ, ਜਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਨੇ ਜੂਨ 84 ਦੇ ਘੱਲੂਘਾਰੇ ਦੇ ਵਿੱਚ ਆਪਣਾ ਰੋਲ ਮੰਨਿਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਨਾ ਜੀ, ਇਹ ਜਿਹੜਾ ਹੁਣ ਸਰਕਾਰਾਂ ਤੋਂ ਦੂਜਿਆਂ ਤੋਂ ਸਪੋਰਟ ਲੈ ਕੇ ਇੰਡੀਅਨ ਗਵਰਨਮੈਂਟ ਨੇ ਸਿੱਖਾਂ ਨੂੰ, ਇੱਕ ਕੌਮ ਨੂੰ ਹਰਾਇਆ ਜੀ। ਸਾਡੀ ਕੌਮ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ। ਕੌਮੀ ਲੜਾਈ ਸੀਗੀ। ਜਦੋਂ ਕੋਈ ਸਰਕਾਰ ਕਿਸੇ ਕੌਮ ਤੇ ਧਾਵਾ ਬੋਲਦੀ ਹੈ ਜਾਂ ਉਹਦਾ ਕੋਈ ਖਜ਼ਾਨਾ ਲੁੱਟਣ ਲਈ ਯਤਨ ਕੀਤਾ ਜਾਂਦਾ, ਮੁਗਲਾਂ ਦੇ ਸਮੇਂ ਦੇ ਵਿੱਚ ਵੀ ਹੋਇਆ। ਹਾਂਜੀ। ਅਹਿਮਦ ਸ਼ਾਹ ਦੁਰਾਨੀ ਵੀ ਆਇਆ, ਉਹਨੇ ਵੀ ਇਸੇ ਤਰ੍ਹਾਂ ਲੁੱਟਿਆ ਔਰ ਨਾਲ ਲੱਗਦੇ ਰਾਜਾਂ ਦੀ ਸਪੋਰਟ ਲੈਤੀ। ਇਸੇ ਤਰ੍ਹਾਂ ਹੀ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ, ਉਹਨੇ ਵੀ ਕੀਤਾ ਜੀ। ਤੇ ਇਹਨਾਂ ਨੇ ਵੀ ਸਾਡਾ ਜਿਹੜਾ ਖਜ਼ਾਨਾ ਸੀਗਾ, ਤੋਹਫਾ ਖਾਨਾ ਸੀਗਾ, ਔਰ ਸਾਡੇ ਗੁਰੂ ਘਰਾਂ ਦਾ ਅਨਮੋਲ ਸਾਰਾ ਲਿਟਰੇਚਰ ਸੀਗਾ, ਉਹ ਚੱਕ ਕੇ ਲੈ ਗਏ ਔਰ ਸੋਨਾ ਵੀ ਲੈ ਗਏ ਲੁੱਟ ਕੇ। ਹਾਂਜੀ। ਇਹ ਇਸੇ ਤਰ੍ਹਾਂ ਸਾਡੀ ਕੌਮ ਦੇ ਨੂੰ ਦੂਜੀਆਂ ਕੰਟਰੀਆਂ ਤੋਂ ਸਪੋਰਟ ਲੈ ਕੇ ਔਰ ਦੂਜੀਆਂ ਕੌਮਾਂ ਤੋਂ ਸਪੋਰਟ ਲੈ ਕੇ, ਚਾਹੇ ਉਹ ਵੀਅਤਨਾਮ ਸੀਗਾ, ਚਾਹੇ ਉਹ ਰੂਸ ਸੀਗਾ, ਚਾਹੇ ਰੱਸੀ ਵਾਲਿਆਂ ਨੇ ਵੀ ਕੀਤਾ, ਤੇ ਇਹ ਸਾਹਮਣੇ ਆਪਣੇ ਬਰਤਾਨੀਆ ਵਾਲਿਆਂ ਨੇ ਵੀ ਕੀਤਾ ਜੀ। ਇਹ ਕੋਈ ਨਵੀਂ ਗੱਲ ਨਹੀਂ ਚਾਹੇ ਹੈਗੀ। ਸਾਡੀ ਕੌਮ ਨੂੰ ਹਰਾਇਆ, ਪਰ ਅਸੀਂ ਇਸ ਗੱਲ ਤੇ ਅਵੇਅਰ ਹੈਗੇ, ਸਮਝਦੇ ਹਾਂ ਜੀ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਕੜੇ ਹੋ ਕੇ ਨਿਤਰਾਂਗੇ। ਹਾਂਜੀ। ਤੇ ਅਸੀਂ ਹੋਰ ਵੀ ਪੱਕੇ ਹੋਵਾਂਗੇ ਜੀ। ਬਿਲਕੁਲ। ਕੌਮ ਨੂੰ ਜਿੰਨਾ ਚਿਰ ਘਰ ਨਹੀਂ ਮਿਲਦਾ, ਇਹ ਬੇਇਨਸਾਫੀਆਂ ਹੁੰਦੀਆਂ ਰਹਿਣਗੀਆਂ। ਹਾਂਜੀ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚਾਰ ਕਰ ਰਿਹਾ ਜੀ ਵੀ ਇੰਟਰਨੈਸ਼ਨਲ ਕੋਰਟ ਦੇ ਵਿੱਚ ਇਹ ਕੇਸ
ਕੇਸ ਹੈ ਜਿਹੜਾ ਉਹ ਮੂਵ ਕੀਤਾ ਜਾਏ। ਹਾਂਜੀ। ਔਰ ਵਕੀਲਾਂ ਦੇ ਨਾਲ ਰਾਏ ਕਰਕੇ। ਹਾਂਜੀ। ਇੱਕ ਨਾਥੇ ਲੋਕਾਂ ਨੂੰ ਇਹ ਫੌਜਦਾਰੀ ਮੁਕੱਦਮਾ ਬਣਦਾ, ਨਾਥੇ ਲੋਕਾਂ ਨੇ ਇਸਤਿਬਾਰ ਕਰਨਾ ਔਰ ਦੂਜੀ ਕੰਟਰੀਆਂ ਨੇ ਜਾ ਕੇ ਉਹਦੇ 'ਚ ਸਪੋਰਟ ਕਰਨਾ ਜੀ। ਜਦੋਂ ਕਿ ਸਾਡੇ ਲਵੇ ਸਿੱਖਾਂ ਲਵੇ ਫੌਜ ਕੋਈ ਨਹੀਂ ਸੀਗੀ, ਸਾਡੀ ਕੋਈ ਉੱਥੇ ਕੰਟਰੀ ਕੋਈ ਨਹੀਂ ਸੀਗੀ। ਹਾਂਜੀ। ਤੇ ਸਾਨੂੰ ਇਹ ਏਦਾਂ ਕਿਉਂ ਮਾਰਿਆ ਗਿਆ? ਅਸੀਂ ਕਾਨੂੰਨ ਤੌਰ ਤੇ ਵੀ ਲੜਾਈ ਲੜਾਂਗੇ, ਜਨਤਕ ਤੌਰ ਤੇ ਵੀ ਲੜਾਈ ਲੜਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਸੇ ਤਰ੍ਹਾਂ ਤੁਹਾਨੂੰ ਵਕਤ ਅਸੀਂ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਅੱਜ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਿੱਚ ਫਤਿਹ। ਮੇਰੀ ਸਮੁੱਚੀ ਪ੍ਰਬੰਧਕੀ ਟੀਮ ਦਾ, ਟੀਵੀ 84 ਦਾ, ਡਾਕਟਰ ਸਾਹਿਬ ਨੂੰ ਸਾਰਿਆਂ ਦਾ ਧੰਨਵਾਦ ਜੀ। ਸ਼ੁਕਰੀਆ ਵੀਰ ਜੀ। ਪਾਤਸ਼ਾਹ ਕਿਰਪਾ ਕਰੇ, ਤੁਸੀਂ ਹੋਰ ਵੀ ਕੌਮ ਦੀ ਜਿਹੜੀ ਸੇਵਾ ਕਰ ਰਹੇ ਹੋ। ਹਾਂਜੀ। ਔਰ ਨਿਰਪੱਖ ਮੀਡੀਆ ਦੇ ਤੌਰ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਗੱਲ ਉਤਰੇ ਔਰ ਸਿੱਖਾਂ ਨੂੰ ਸਮਝ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।